ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਿਆਸੀ ਪ੍ਰਭਾਵ ਥੱਲੇ ਜਿਹੜੀਆਂ ਧਿਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਪੂਰਾ ਕੰਟਰੋਲ ਆ, ਉਹਨਾਂ ਨੇ ਇੱਕ ਵਾਰ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਹਿਸਾਬ ਨਾਲ ਵਰਤਿਆ। ਲੇਕਿਨ ਇੱਕ ਗੱਲ ਤਾਂ ਸਪਸ਼ਟ ਹੋਈ ਕਿ ਜਥੇਦਾਰ ਨੂੰ ਤਾਂ ਵਰਤਿਆ, ਪਰ ਜਥੇਦਾਰ ਸਾਹਿਬ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਵੀ ਜ਼ਮੀਰ ਜਾਗੀ। ਜਥੇਦਾਰ ਸਾਹਿਬ ਵੀ ਕੁਛ ਨਾ ਕੁਛ ਜਿਹੜੀਆਂ ਸੱਚੀਆਂ ਗੱਲਾਂ ਸੀ ਉਹਨਾਂ ਨੇ ਕਹਿਣ ਤੋਂ ਸੰਕੋਚ ਨਹੀਂ ਕੀਤਾ ਤੇ ਸੱਚੀਆਂ ਗੱਲਾਂ ਵੀ ਕਹਿ ਗਏ। ਪਹਿਲੀ ਸੀਗੀ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜੇ ਦੀ। ਉਹਦੇ ਤੇ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਾਬਕਾ ਜਿਹੜੀ ਦਿੱਲੀ ਦੀ ਕਮੇਟੀ ਆ, ਉਹਦੇ ਅਹੁਦੇਦਾਰਾਂ ਦੀ ਆਪਸ ਦੇ ਵਿੱਚ ਦੋ ਨਗਰ ਕੀਰਤਨਾਂ ਨੂੰ ਲੈ ਕੇ ਲੜਾਈ ਸੀ। ਉਹਦੇ ਵਿਵਾਦ ਦੇ ਵਿੱਚ ਉਹਦੇ ਬਾਅਦ ਜਿਸ ਤਰ੍ਹਾਂ ਦੇ ਨਾਲ ਗਿਆਨੀ ਗੁਰਬਚਨ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਤੇ ਸਭ ਤੋਂ ਵਿਵਾਦਿਤ ਜਥੇਦਾਰ ਰਹੇ ਨੇ, ਉਹਨਾਂ ਨੂੰ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ 'ਚ 550 ਸਾਲਾ ਸਮਾਗਮਾਂ ਦੀ ਹੋਲੀ ਸੋਲੀ ਵਾਗਡੋਰ ਦਿੱਤੀ ਆ, ਧਾਰਮਿਕ ਸਮਾਗਮਾਂ ਦੀ, ਉਹ ਵੀ ਕਿਤੇ ਨਾ ਕਿਤੇ ਵਿਵਾਦ ਦੇ ਵਿੱਚ ਜਿਹੜੇ ਖੜੇ ਆ। ਉਹਦੇ ਪਿੱਛੇ ਵੀ ਬੜੀ ਹੀ ਜਿਹੜੀ ਆ ਉਹ ਵਾਵੇਲਾ ਹੋਇਆ। ਬਹੁਤ ਜਗ੍ਹਾ ਤੇ ਜਥੇਦਾਰ ਦੇ ਲਈ ਕਿੰਤੂ ਪਰੰਤੂ ਹੋਇਆ ਕਿ ਜਥੇਦਾਰ ਨੇ ਸਿਆਸੀ ਪ੍ਰਭਾਵ ਥੱਲੇ, ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਵਿਵਾਦ ਚੱਲਦਾ, ਅਜੇ ਤੱਕ ਉਹ ਕਿਸੇ ਕੰਢੇ ਨਹੀਂ ਲੱਗਿਆ ਕਿ ਸਟੇਜ ਜਿਹੜੀ ਆ ਉਹ ਜਿਹੜਾ ਟੈਂਟ ਸਿਟੀ ਬਣ ਰਿਹਾ ਉਹ ਚੱਲੇਗੀ ਜਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ 12 ਤਰੀਕ ਨੂੰ ਸਟੇਜ ਜਿਹੜੀ ਗੁਰੂ ਨਾਨਕ ਸਟੇਡੀਅਮ 'ਚ ਲਾ ਰਹੀ ਹੈ ਉਹ ਚੱਲੇਗੀ। ਇੱਕ ਹੋਰ ਵਿਵਾਦਿਤ ਬਿਆਨ ਜਿਹੜਾ ਦੁਸਹਿਰੇ ਵਾਲੇ ਦਿਨ ਜਿਹੜਾ ਕਿ ਨਾਗਪੁਰ, ਜਿੱਥੇ ਕਿ RSS ਦਾ ਹੈੱਡਕੁਆਟਰ ਆ, ਉਹਦੇ RSS ਦੇ ਮੁਖੀ ਨੇ ਜਿਹੜਾ ਬਿਆਨ ਦਿੱਤਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਆ, ਉਹਦੇ ਉੱਤੇ ਪੰਜਾਬੀ ਦਾ ਜਲੰਧਰ ਤੋਂ ਸ਼ਬਦ ਇੱਕ ਅਖਬਾਰ ਨੇ ਸੰਪਾਦਕੀ ਜਿਹੜੀ ਆ ਉਹਨੂੰ ਫਰੰਟ ਪੇਜ ਤੇ ਲਿਆਂਦਾ। ਸੰਪਾਦਕੀ ਹਮੇਸ਼ਾ ਪੇਜ 2 ਤੇ 3 ਤੇ ਜਾਂ 4 ਤੇ ਆਇਆ ਕਰਦੀ ਆ, ਲੇਕਿਨ ਜਿਸ ਤਰੀਕੇ ਦੇ ਨਾਲ ਸੰਪਾਦਕੀ ਜਿਹੜੀ ਆ ਉਹ ਪੇਜ 1 ਦੇ ਉੱਪਰ ਆਈ ਆ, ਇਹਦਾ ਮਤਲਬ ਬੜਾ ਗੰਭੀਰ ਮੁੱਦਾ। ਪਰ ਬਦਕਿਸਮਤੀ ਇਹ ਸਾਰੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਤੀਕਿਰਿਆ ਆਈ ਆ, ਨਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਆਈ ਆ, ਨਾ ਹੀ ਇਹਦੇ ਉੱਤੇ ਪਟਨਾ ਸਾਹਿਬ ਦੇ ਬੋਰਡ ਦੀ ਆਈ ਆ, ਤੇ ਨਾ ਹੀ ਹਜੂਰ ਸਾਹਿਬ ਨੰਦੇੜ ਦੇ ਬੋਰਡ ਦੀ ਕਿਸੇ ਦੀ ਵੀ ਇਹਦੇ ਉੱਤੇ ਉਹਨਾਂ ਦੇ ਪ੍ਰਧਾਨਾਂ ਦੀ ਪ੍ਰਤੀਕਿਰਿਆ ਆਈ ਆ, ਤੇ ਨਾ ਹੀ ਪੰਥਕ ਕਹਾਉਣ ਵਾਲੀ ਅਕਾਲੀ ਦਲ ਦੇ ਪ੍ਰਧਾਨ ਦੀ ਜਾਂ ਉਹਦੇ ਕਿਸੇ ਸੀਨੀਅਰ ਆਗੂ ਦੀ ਇਹਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਆਈ। ਭਾਵੇਂ ਕਿ ਉਹਨਾਂ ਦਾ ਪੰਜਾਬ ਤੋਂ ਬਾਹਰ ਜਿਹੜਾ ਅਲਾਇੰਸ ਆ BJP ਨਾਲ ਲਗਭਗ ਟੁੱਟ ਚੁੱਕਿਆ, ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਦੀ ਇਹਦੇ ਉੱਤੇ ਜਿਹੜੀ ਆ ਕੋਈ ਪ੍ਰਤੀਕਿਰਿਆ ਨਹੀਂ। ਪਹਿਲਾਂ ਅਸੀਂ ਬੜੀ ਦੇਰ ਤੋਂ ਕਹਿ ਰਹੇ ਸੀ ਕਿ ਪਰਮਜੀਤ ਸਿੰਘ ਸਰਨਾ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ, ਜਿਹਦਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਬਣਾਇਆ ਹੋਇਆ ਤੇ ਦਿੱਲੀ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਤੇ ਉਹ ਦੋਨੋਂ ਭਰਾ ਬਹੁਤ ਲੰਬਾ ਸਮਾਂ ਉਹਨਾਂ ਨੇ ਉਹਦੇ ਤੇ ਪ੍ਰਧਾਨਗੀ ਜਿਹੜੀ ਕੀਤੀ ਹੈ, ਚਾਹੇ ਉਹ ਪਰਮਜੀਤ ਸਿੰਘ ਸਰਨਾ ਹੋਵੇ ਤੇ ਚਾਹੇ ਹਰਵਿੰਦਰ ਸਿੰਘ ਸਰਨਾ ਹੋਵੇ, ਉਹਨਾਂ ਦੀ ਪ੍ਰਧਾਨਗੀ ਥੱਲੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਹ ਚੱਲਦੀ ਰਹੀ ਆ ਤੇ ਉਹਨਾਂ ਨੇ ਲੰਬਾ ਸਮਾਂ ਉਹ ਚਲਾਈ ਆ। ਉਸ ਦੇ ਨਾਲ ਉਹ ਪਹਿਲਾਂ ਵੀ ਇੱਕ ਨਗਰ ਕੀਰਤਨ 2004 ਦੇ ਵਿੱਚ ਜਿਹੜਾ ਸੀ ਉਹ ਪਾਕਿਸਤਾਨ ਨਨਕਾਣਾ ਸਾਹਿਬ ਲੈ ਕੇ ਗਏ ਸੀ। ਇਸ ਵਾਰ ਉਹਨਾਂ ਨੇ 1.5 ਸਾਲ ਤੋਂ ਇੱਕ ਪਰਮਿਸ਼ਨ ਲਿਆਂਦੀ ਹੋਈ ਆ ਪਾਕਿਸਤਾਨ ਸਰਕਾਰ ਤੋਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਲੇਕਿਨ ਉਹਨਾਂ ਦੀ ਦਿੱਤੀ ਹੋਈ ਤਰੀਕ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਇਸ ਵੇਲੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੌਜੂਦਾ ਅਹੁਦੇਦਾਰ ਆ, ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੀ ਪਾਕਿਸਤਾਨ ਤੋਂ ਆਈ ਹੋਈ ਪਰਮਿਸ਼ਨ ਜਿਹੜੀ ਉਹ ਮੌਜੂਦ ਆ। ਤੇ ਅਸੀਂ ਵਾਰ-ਵਾਰ ਕਹਿੰਦੇ ਸੀ ਕਿ ਮੀਡੀਆ ਵੀ ਇਹਦੇ ਤੇ ਕਿੰਤੂ ਪਰੰਤੂ ਕਰ ਰਿਹਾ ਕਿ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਪਰਮਿਸ਼ਨ ਦਿਖਾ ਰਿਹਾ, ਲੇਕਿਨ ਜਿੱਥੋਂ ਤੱਕ ਮਨਜਿੰਦਰ ਸਿੰਘ ਸਿਰਸਾ ਦੀ ਸਵਾਲ ਆ ਉਹ ਕਿਤੇ ਵੀ ਪਰਮਿਸ਼ਨ ਜਿਹੜੀ ਉਹ ਨਹੀਂ ਦਿਖਾ ਰਹੇ ਤੇ ਬੜਾ ਵਾਵੇਲਾ ਚੱਲਿਆ। ਅਖੀਰ ਆ ਕੇ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਜਾਨ ਨਹੀਂ ਛੁੱਟੀ, ਪਾਕਿਸਤਾਨ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ, ਤਾਂ ਆ ਕੇ ਉਹਨਾਂ ਨੇ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਥੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤਿਆ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ 5 ਮੈਂਬਰੀ ਕਮੇਟੀ ਬਣਾਈ, ਲੇਕਿਨ ਹਾਸੋਹੀਣ ਸਥਿਤੀ ਕੀ ਹੋਈ ਕਿ ਜਿਹੜੀ 5 ਮੈਂਬਰੀ ਕਮੇਟੀ ਬਣਾਈ ਉਹਦਾ ਇੱਕ ਸਭ ਤੋਂ ਸੀਨੀਅਰ ਮੈਂਬਰ ਜਿਹੜਾ ਕਿ ਗਿਆਨੀ ਜੈਲ ਸਿੰਘ ਦੇ ਨਾਲ ਲੰਬਾ ਸਮਾਂ, ਚਾਹੇ ਉਹ ਮੁੱਖ ਮੰਤਰੀ ਰਹੇ, ਚਾਹੇ ਉਹ ਭਾਰਤ ਦੇ ਗ੍ਰਹਿ ਮੰਤਰੀ ਰਹੇ, ਚਾਹੇ ਉਹ ਰਾਸ਼ਟਰਪਤੀ ਰਹੇ, ਉਹਨਾਂ ਦੇ ਨਾਲ ਹੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਜੁੜਿਆ ਰਿਹਾ ਤੇ ਉਹ ਮਿਨੋਰਟੀ ਕਮਿਸ਼ਨ ਆਫ ਇੰਡੀਆ ਦਾ ਲੰਬਾ ਸਮਾਂ ਮੈਂਬਰ ਤੇ ਚੇਅਰਮੈਨ ਵੀ ਰਿਹਾ ਤੇ ਹਰਿਆਣੇ ਤੋਂ ਰਾਜ ਸਭਾ ਮੈਂਬਰ ਵੀ ਰਿਹਾ। ਉਹ ਮੈਂਬਰ ਕਹਿ ਰਿਹਾ ਕਿਉਂਕਿ ਦਿੱਲੀ ਦੀ ਸਾਧ ਸੰਗਤ ਜਾਂ ਆਮ ਲੋਕ ਇਹ ਨਹੀਂ ਚਾਹੁੰਦੇ ਕਿ ਦੋ ਵੱਖ-ਵੱਖ ਜਲੂਸ ਇੱਕ ਦੂਜੇ ਦੇ ਮੁਕਾਬਲੇ ਦਿੱਲੀ ਤੋਂ ਨਨਕਾਣਾ ਸਾਹਿਬ ਜਾਣ, ਕਿ ਇਹ ਜਲੂਸ ਜਿਹੜੇ ਦੋ ਨਹੀਂ ਜਾਣੇ ਚਾਹੀਦੇ। ਸਾਨੂੰ ਸਮਝ ਨਹੀਂ ਆਈ ਕਿ ਨਗਰ ਕੀਰਤਨ ਨੂੰ ਜਿਸ ਮੈਂਬਰ ਨੂੰ
ਸਮਝੌਤਾ ਕਰਾਉਣ ਦੇ ਲਈ 5 ਮੈਂਬਰੀ ਕਮੇਟੀ ਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਨਿਯੁਕਤ ਕਰਦਾ, ਉਹ ਬੰਦੇ ਨੂੰ ਇਹ ਨਹੀਂ ਪਤਾ ਕਿ ਇਹ ਨਗਰ ਕੀਰਤਨ ਆ ਜਾਂ ਜਲੂਸ ਆ। ਤੇ ਉਹਨਾਂ ਦੀ ਸਟੇਟਮੈਂਟ ਜਿਹੜੀ ਉਹਦੇ 'ਚ ਉਹ ਸ਼ਰੇਆਮ ਕਹਿ ਰਹੇ ਨੇ ਕਿ ਇਹ ਜਲੂਸ ਜਿਹੜੇ ਆ 2 ਨਹੀਂ ਹੋਣੇ ਚਾਹੀਦੇ, 1 ਜਲੂਸ ਹੋਣਾ ਚਾਹੀਦਾ। ਉਹ ਗੱਲ ਗਈ। ਉਹਦੇ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੱਲ੍ਹ ਜਦੋਂ ਉੱਥੇ ਦਿੱਲੀ ਦੇ ਵਿੱਚ ਕੁਝ ਵੀ ਫੈਸਲਾ ਨਹੀਂ ਹੋਇਆ ਤਾਂ ਅਖੀਰ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਦੋਵਾਂ ਧਿਰਾਂ ਦੀ ਜਦੋਂ ਗੱਲ ਸੁਣੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਤੇ ਨਾ ਕਿਤੇ ਸੱਚ ਜਿਹੜਾ ਸੀ ਉਹ ਅੰਦਰੋਂ ਬਾਹਰ ਵੀ ਨਿਕਲ ਗਿਆ। ਉਹਨਾਂ ਨੇ ਠੀਕ ਆ ਸਿਆਸੀ ਪ੍ਰਭਾਵ ਥੱਲੇ ਆ ਕੇ ਦੋਵਾਂ ਧਿਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਇਹ ਸੀ ਕਿ ਜਿਹੜੀ 13 ਤਰੀਕ ਵਾਲੀ 13 ਤਰੀਕ ਵਾਲਾ ਨਗਰ ਕੀਰਤਨ ਆ ਉਹਦੇ 'ਚ ਸਾਰੇ ਸ਼ਾਮਲ ਹੋਣ। ਪਰ 13 ਤਰੀਕ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਕਿਸ ਤਰ੍ਹਾਂ ਹੋਇਆ ਜਾਂਦਾ ਜਦੋਂ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਉੱਤੇ ਕੋਈ ਇਜਾਜ਼ਤ ਹੀ ਨਹੀਂ ਦਿੱਤੀ ਹੋਈ। ਉਹ ਜਾਂਦਾ ਤੇ ਬਾਰਡਰ ਤੋਂ ਹੀ ਵਾਪਸ ਆ ਜਾਂਦਾ। ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਜਿਸ ਨਗਰ ਕੀਰਤਨ ਦੀ ਪਾਕਿਸਤਾਨ 'ਚ ਵੜਨ ਦੀ ਇਜਾਜ਼ਤ ਨਹੀਂ ਹੈ ਉਹ ਨਗਰ ਕੀਰਤਨ ਬਾਰਡਰ ਤੋਂ ਹੀ ਵਾਪਸ ਹੋਏਗਾ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਸਟੇਟਮੈਂਟ ਦਿੱਤੀ। ਪਹਿਲੀ ਸਟੇਟਮੈਂਟ ਉਹਨਾਂ ਦੀ ਇਹ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਾਇਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਭੁੱਲ ਗਏ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਨਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਇਹ ਵੀ ਜਥੇਦਾਰ ਸਾਹਿਬ ਨੂੰ ਯਾਦ ਰੱਖ ਲੈਣਾ ਚਾਹੀਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਬਹੁਤ ਫਰਕ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਸਰਮੌਰ ਆ, ਇਸ ਕਰਕੇ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖਿਆ ਗਿਆ। ਜਿਹੜੀ ਦਿੱਲੀ ਦੀ ਕਮੇਟੀ ਆ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ। ਐਕਟ ਦੇ ਮੁਤਾਬਕ ਮੈਨੇਜਮੈਂਟ ਕਮੇਟੀ ਆ, ਮੈਨੇਜਮੈਂਟ ਚਲਾਉਣ ਲਈ ਕਮੇਟੀ ਬਣੀ ਹੋਈ ਆ, ਲੇਕਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੱਸੀ ਜਾ ਰਹੇ ਨੇ। ਦੂਸਰੀ ਉਹਨਾਂ ਦੀ ਸਟੇਟਮੈਂਟ ਸੀ ਕਿ 2 ਧਿਰਾਂ, ਇੱਕ ਧਿਰ ਸੱਤਾ ਤੇ ਕਾਬਜ ਹੋਣ ਦੀ ਕੋਸ਼ਿਸ਼ 'ਚ ਤੇ ਇੱਕ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਦੇ ਵਿੱਚ ਦੋਵੇਂ ਧਿਰਾਂ ਨੇ ਆਪਣੀ ਜਿੱਦ ਨਹੀਂ ਛੱਡੀ। ਇਸ ਕਰਕੇ ਇਹ ਨਗਰ ਕੀਰਤਨ ਇੱਕ ਨਹੀਂ ਹੋ ਸਕਿਆ। ਇਸ ਕਰਕੇ ਅਸੀਂ ਮਨਜਿੰਦਰ ਸਿੰਘ ਸਿਰਸਾ ਵਾਲਾ ਜਿਹੜਾ ਨਗਰ ਕੀਰਤਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਣਾ, ਉਹਦੇ ਕੋਲ ਕਿਉਂਕਿ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਆਦੇਸ਼ ਦਿੰਦੇ ਹਾਂ ਕਿ ਇਹਨੂੰ ਜਿਹੜੀ ਆ ਇਹ ਨਗਰ ਕੀਰਤਨ ਜਿਹੜਾ ਇਹਨੂੰ ਕੈਂਸਲ ਕਰ ਦੇਣ। ਇਹ ਨਗਰ ਕੀਰਤਨ ਆਰੰਭ ਨਹੀਂ ਹੋਏਗਾ। ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਕੂਨ ਲਿਆ ਹੋਏਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਹ ਆਦੇਸ਼ ਕਰਵਾ ਕੇ ਕੱਲ੍ਹ ਨੂੰ ਕਹਿਣਗੇ ਕਿ ਜਥੇਦਾਰ ਸਾਹਿਬ ਦਾ ਹੁਕਮ ਆਇਆ ਸੀ, ਇਸ ਕਰਕੇ ਅਸੀਂ ਜਿਹੜਾ ਇਹ ਨਗਰ ਕੀਰਤਨ ਆ ਇਹਨੂੰ ਨਹੀਂ ਲੈ ਕੇ ਜਾ ਰਹੇ। ਔਰ ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 2 ਗੱਲਾਂ ਹੋਰ ਕਹੀਆਂ। ਇੱਕ ਕਹੀ ਕਿ ਜਿਹੜਾ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ ਨਗਰ ਕੀਰਤਨ ਜਾਣਾ, ਉਹਦੇ 'ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਵੱਧ ਚੜ੍ਹ ਕੇ ਹਿੱਸਾ ਲਵੇ ਤੇ ਉੱਥੇ ਉਸੇ ਸਤਿਕਾਰ ਤੇ ਅਦਬ ਦੇ ਨਾਲ ਉਸ ਨਗਰ ਕੀਰਤਨ ਦੀ ਰਵਾਨਗੀ ਜਿਹੜੀ ਉਹ ਕੀਤੀ ਜਾਵੇ। ਇਸੇ ਨਾਲ ਇੱਕ ਹੋਰ ਜਿਹੜਾ ਬਹੁਤ ਵੱਡਾ ਇਸ਼ੂ ਸੀ ਉਹ ਸੀ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਲੋਕਾਂ ਨੂੰ ਅਪੀਲਾਂ ਕੀਤੀਆਂ। ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਗਰ ਕੀਰਤਨ ਲਈ ਗੋਲਕਾਂ ਅਲੱਗ ਰੱਖੀਆਂ ਗਈਆਂ। ਇੱਥੋਂ ਤੱਕ ਸੋਨੇ ਦੀ ਮੰਗ ਕੀਤੀ ਗਈ ਔਰ ਇੱਕ ਪਾਲਕੀ ਸਾਹਿਬ ਲੈ ਕੇ ਜਾਣੀ ਜਿਹੜੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸਜੋਬਤ ਕਰਨੀ ਸੀ, ਕਹਿੰਦੇ ਉਹ ਸੋਨੇ ਦੀ ਲੈ ਕੇ ਜਾਣੀ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਦੇਸ਼ ਦਿੱਤਾ ਕਿੰਨਾ ਸੋਨਾ ਇਕੱਠਾ ਹੋਇਆ, ਜਿਹੜੀਆਂ ਗੋਲਕਾਂ 'ਚੋਂ ਕਿੰਨੀ ਮਾਇਆ ਆਈ ਉਹ ਗੋਲਕਾਂ ਵੀ ਉੱਥੋਂ ਚੱਕ ਦਿਓ ਤੇ ਉਹਦੀ ਪੂਰੇ ਦਾ ਪੂਰਾ ਬਿਊਰਾ ਜਿਹੜਾ ਉਹ ਇੱਕ ਫਲੈਕਸ ਲਾ ਕੇ ਉਹ ਫਲੈਕਸਾਂ ਦੇ ਉੱਪਰ ਜਿਹੜਾ ਉਹ ਅੰਕਿਤ ਹੋਣਾ ਚਾਹੀਦਾ ਕਿ ਹੁਣ ਤੱਕ ਕਿੰਨਾ ਸੋਨਾ ਆਇਆ, ਪਾਲਕੀ ਸਾਹਿਬ ਕਿੰਨੀ ਤਿਆਰ ਹੋਈ, ਕਿੰਨਾ ਸੋਨਾ ਉਹਦੇ ਤੇ ਲੱਗ ਚੁੱਕਿਆ ਤੇ ਕਿੰਨਾ ਸੋਨਾ ਤੁਹਾਡੇ ਕੋਲ ਬਕਾਇਆ ਪਿਆ ਤੇ ਕਿੰਨੀ ਮਾਇਆ ਜਿਹੜੀ ਆ ਉਹ ਤੁਹਾਡੇ ਕੋਲ ਇਸ ਵੇਲੇ ਗੋਲਕ 'ਚੋਂ ਜਿਹੜੀ ਉਹ ਗੋਲਕਾਂ ਜਿਹੜੀਆਂ ਨਗਰ ਕੀਰਤਨ ਦੇ ਲਈ ਤੁਸੀਂ ਰੱਖੀਆਂ ਸੀ ਉਹਦੇ ਨੇ। ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਾਵੇਂ ਸਿਆਸੀ ਪ੍ਰਭਾਵ ਥੱਲੇ ਆ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਬਰੀ ਕੀਤਾ, ਪਰ 2 ਗੱਲਾਂ, ਇੱਕ ਉਹਨਾਂ ਦਾ ਨਗਰ ਕੀਰਤਨ ਉਹਨਾਂ ਕੋਲ ਪਾਕਿਸਤਾਨ ਦੀ ਪਰਮਿਸ਼ਨ ਨਹੀਂ ਹੈ, ਨਾ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਨਾ ਹੀ ਪਾਕਿਸਤਾਨ ਸਰਕਾਰ ਦੀ। ਉਹਦੇ ਵਿੱਚ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਨੇ ਸੱਚ ਬੋਲਣ ਦੀ ਜਿਹੜੀ ਉਹ ਜੁਰਤ ਕੀਤੀ ਆ ਤੇ ਉਹਦੇ 'ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬੜੀ ਕਸੂਤੀ ਫਸੀ ਹੈ। ਦੂਸਰੀ, ਜਿਸ ਤਰ੍ਹਾਂ ਗੋਲਕਾਂ ਚੁਕਵਾਈਆਂ ਨੇ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਤੋਂ ਸੋਨੇ ਦਾ ਹਿਸਾਬ ਜਿਹੜਾ ਲੈ ਕੇ ਫਲੈਕਸਾਂ ਤੇ ਫਲੈਕਸ ਲਾਉਣ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਟਹਿਰੇ 'ਚ ਖੜੀ ਹੋ ਗਈ ਆ। ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਆ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚਣਾ ਪਏਗਾ ਕਿ ਸਾਡਾ ਪ੍ਰਬੰਧ ਕਿੰਨਾ ਢਿੱਲਾ, ਕਿ ਅਸੀਂ ਜੇ ਪਹਿਲਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ 28 ਅਕਤੂਬਰ ਨੂੰ
ਜਿਹੜਾ ਨਗਰ ਕੀਰਤਨ ਨਨਕਾਣਾ ਸਾਹਿਬ ਜਾਣਾ ਸੀ ਉਹਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਗੀ ਦੀ ਜਿਹੜੀ ਗੱਲ ਕੀਤੀ ਤਾਂ ਇਹਨਾਂ ਨੇ ਵੀ 28 ਨੂੰ ਹੀ ਬੰਗਲਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਸੀ ਉਹ ਆਰੰਭ ਕਰਨ ਦੀ ਗੱਲ ਕਰ ਦਿੱਤੀ। ਤਾਂ ਪਰਮਜੀਤ ਸਿੰਘ ਸਰਨਾ ਨੇ 2 ਦਿਨ ਦੇ ਬਾਅਦ ਉਸੇ ਨਗਰ ਕੀਰਤਨ ਨੂੰ ਉਹਦਾ ਸਥਾਨ ਚੇਂਜ ਕਰਕੇ ਜਿਹੜਾ ਸੀ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ ਕਰ ਦਿੱਤਾ। ਤਾਂ ਮਨਜਿੰਦਰ ਸਿੰਘ ਸਰਸਾ ਨੇ ਇੱਕ ਹੋਰ ਚਲਾਕੀ ਕਰਕੇ ਉਹਦੀ ਡੇਟ ਜਿਹੜੀ ਸੀ ਨਗਰ ਕੀਰਤਨ ਦੀ ਚੇਂਜ ਕਰਕੇ 28 ਅਕਤੂਬਰ ਤੋਂ 13 ਅਕਤੂਬਰ ਕਰ ਦਿੱਤੀ। ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਇਹਦਾ ਸਿਆਸੀ ਕ੍ਰੈਡਿਟ ਲੈਣਾ ਚਾਹੁੰਦਾ ਸੀ ਉਹ ਉਹਦੇ 'ਚ ਕਾਮਯਾਬ ਨਹੀਂ ਹੋਇਆ, ਪਰ ਉਹ ਆਪਣੀ ਚਮੜੀ ਬਚਾਉਣ 'ਚ ਕਾਮਯਾਬ ਹੋ ਗਿਆ ਕਿ ਉਹ ਕਹਿਣਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਆਦੇਸ਼ ਸੀ, ਅਸੀਂ ਉਹਨੂੰ ਮੰਨਿਆ। ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਜਿੱਤ ਕੇ ਐਮਐਲਏ ਬਣਿਆ ਹੋਇਆ, ਜਿਸ ਤਰ੍ਹਾਂ ਉਹ ਪਾਕਿਸਤਾਨ ਸਰਕਾਰ ਦੇ ਵਿਰੁੱਧ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਵਾਰ-ਵਾਰ ਬਿਆਨਬਾਜ਼ੀ ਲੋੜ ਤੋਂ ਵੱਧ ਕੀਤੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਨਹੀਂ ਦਿੱਤੀ। ਇਸੇ ਕਰਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਜਾਂਦੇ ਜਾਂਦੇ ਹੋਰ ਗੱਲ ਕਹਿ ਗਏ ਕਿ ਉਹਨਾਂ ਨੇ ਇੱਕ ਨਗਰ ਕੀਰਤਨ ਦੀ ਆਗਿਆ ਦਿੱਤੀ ਆ ਪਾਕਿਸਤਾਨ ਸਰਕਾਰ ਨੇ ਤੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਹਨਾਂ ਨੂੰ ਅਨੇਕਾਂ ਨਗਰ ਕੀਰਤਨ ਜਿਹੜੀ ਵੀ ਸੰਗਤ ਲਿਜਾਣੀ ਚਾਹੁੰਦੀ, ਚਾਹੇ ਸੱਤ ਸਮਾਜ ਲਿਜਾਣਾ ਚਾਹੁੰਦਾ, ਚਾਹੇ ਹੋਰ ਧਾਰਮਿਕ ਜਥੇਬੰਦੀਆਂ ਲਿਜਾਣੀਆਂ ਚਾਹੁੰਦੀਆਂ, ਚਾਹੇ ਪਟਨਾ ਸਾਹਿਬ ਬੋਰਡ ਜਿਹੜਾ ਸੀ ਉਹ ਲਿਜਾਣਾ ਚਾਹੁੰਦਾ, ਚਾਹੇ ਹਜੂਰ ਸਾਹਿਬ ਨੰਦੇੜ ਬੋਰਡ ਜਿਹੜਾ ਸੀ ਉਹ ਲਿਜਾਣਾ ਚਾਹੁੰਦਾ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਿਜਾਣੀ ਚਾਹੁੰਦੀ, ਉਹਨੂੰ ਸਾਰਿਆਂ ਨੂੰ ਇਹਦੀ ਜਿਹੜੀ ਸੀ ਉਹ ਆਗਿਆ ਦੇਣੀ ਚਾਹੀਦੀ ਸੀ। ਕਿਤੇ ਨਾ ਕਿਤੇ ਜਥੇਦਾਰ ਸਾਹਿਬ ਭੁੱਲ ਗਏ ਕਿ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 23 ਜੁਲਾਈ ਨੂੰ ਪਾਕਿਸਤਾਨ ਤੋਂ ਨਗਰ ਕੀਰਤਨ ਜਿਹੜਾ ਕਿ ਜਿਹਦੀ ਸਮਾਪਤੀ ਆ ਕੇ 9 ਨਵੰਬਰ ਨੂੰ ਜਿਹੜੀ ਆ ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਹੋ ਰਹੀ ਹੈ, ਉਹ ਜਿਹੜਾ ਨਗਰ ਕੀਰਤਨ ਸੀ ਉਹਨੂੰ ਜਦੋਂ ਤੁਸੀਂ ਲੈ ਕੇ ਆਉਣਾ ਸੀ ਉਹਦੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ, ਲੇਕਿਨ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਤੇ ਆਰਐਸਐਸ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਉਹਦੀ ਤਰੀਕ ਚੇਂਜ ਕੀਤੀ ਗਈ ਤੇ ਘਰ ਬੈਠੇ ਤਰੀਕ ਚੇਂਜ ਕਰ ਲਈ। ਜਿਹੜਾ 1 ਅਗਸਤ ਨੂੰ ਤੁਸੀਂ ਉਹ ਨਗਰ ਕੀਰਤਨ ਜਿਹੜਾ ਸੀਗਾ ਉਹਨੂੰ ਤੁਸੀਂ ਜਦੋਂ ਪਾਕਿਸਤਾਨ ਤੋਂ ਲੈ ਕੇ ਆਉਣਾ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ 72 ਘੰਟੇ ਲੱਗ ਗਏ ਪਾਕਿਸਤਾਨ ਸਰਕਾਰ ਦੀਆਂ ਮਿਹਨਤਾਂ ਕਰਦਿਆਂ ਨੂੰ। ਉਹਦੇ 'ਚ 5 ਸਿੰਘ ਸਾਹਿਬਾਨ ਵੀ ਸੀ, ਉਹਦੇ 'ਚ ਪਟਨਾ ਸਾਹਿਬ ਬੋਰਡ ਵੀ ਸੀ, ਉਹਦੇ 'ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਾ ਤਮਾਮ ਲੀਡਰਸ਼ਿਪ ਉਹਦੇ 'ਚ ਸੀ। ਤਦ ਜਾ ਕੇ ਮਿਹਨਤਾਂ ਕਰਨ ਦੇ ਬਾਵਜੂਦ ਤੁਹਾਨੂੰ ਉਹ ਨਗਰ ਕੀਰਤਨ ਉੱਥੋਂ ਸਜਾਉਣ ਦੀ ਜਿਹੜੀ ਸੀ ਉਹ ਇਜਾਜ਼ਤ ਮਿਲੀ ਆ। ਕਿਤੇ ਨਾ ਕਿਤੇ ਤੁਸੀਂ ਜਦੋਂ ਬੇਲੋੜੀ ਵਿਵਾਦ ਜਿਹੜੇ ਖੜੇ ਕਰਦੇ ਨੇ ਉਹਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪਾਕਿਸਤਾਨ ਸਰਕਾਰ ਨੇ ਕਟਹਿਰੇ 'ਚ ਖੜਾ ਕੀਤਾ। ਉਹਨਾਂ ਦੇਖਣ ਪਾਕਿਸਤਾਨ ਜਿਹੜਾ ਉਹ ਤੁਹਾਡੇ ਬਾਰੇ ਤੁਹਾਡੇ ਲਈ ਬਿਹਤਰ ਜਾਣਦਾ। ਹੁਣ ਰਹੀ ਗੱਲ ਜਿਸ ਤਰ੍ਹਾਂ 550 ਸਾਲਾਂ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਜਿੰਨੇ ਧਾਰਮਿਕ ਸਮਾਗਮ ਹੋਣੇ ਨੇ ਉਹਦੇ ਲਈ ਜਿਹੜਾ ਸਭ ਤੋਂ ਵਿਵਾਦਤ ਜਥੇਦਾਰ ਅੱਜ ਤੱਕ, ਚਾਹੇ ਅਸੀਂ ਗਿਆਨੀ ਕਿਰਪਾਲ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲੈਂਦੇ ਸੀ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਉਹਨਾਂ ਨੇ ਕਿੰਨਾ ਝੂਠ ਬੋਲਿਆ, ਕੀ ਕੁਛ ਕਿਹਾ, ਉਹ ਵੀ ਵਿਵਾਦ ਸੀ। ਲੇਕਿਨ ਉਹਨਾਂ ਤੋਂ ਵੱਡਾ ਵਿਵਾਦ ਜਿਹੜਾ ਉਹ ਗਿਆਨੀ ਗੁਰਬਚਨ ਸਿੰਘ ਨਾਲ ਜੁੜਦਾ। ਗਿਆਨੀ ਗੁਰਬਚਨ ਸਿੰਘ ਨੇ ਜਿਸ ਤਰੀਕੇ ਦੇ ਨਾਲ ਆਪਦਾ ਪੂਰਾ ਕਾਰਜਕਾਲ ਜਿਹੜਾ ਉਹ ਨਿਭਾਇਆ, ਜਿਸ ਤਰ੍ਹਾਂ ਉਹਨਾਂ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਆ, ਕਿਹੜੇ ਤਰੀਕਿਆਂ 'ਚ ਮਾਫੀ ਦਿੱਤੀ ਤੇ ਕਿਹੜੇ ਤਰੀਕਿਆਂ 'ਚ ਉਹ ਮਾਫੀ ਵਾਪਸ ਲਈ ਗਈ, ਉਹਨਾਂ ਸਾਰੇ ਏਡੇ ਵਿਵਾਦਾਂ ਦੇ ਵਿੱਚ ਜਿਹੜਾ ਲੰਬਾ ਸਮਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਸ ਵੇਲੇ ਦੇ ਗਿਆਨੀ ਗੁਰਬਚਨ ਸਿੰਘ ਘਿਰੇ ਰਹੇ ਨੇ, ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਰੇ ਧਾਰਮਿਕ ਪ੍ਰੋਗਰਾਮ ਜਿਹੜੇ ਆ ਉਹਦੀ ਰੂਪ ਰੇਖਾ ਉਲੀਕਣ ਲਈ ਤੇ ਉਹਨਾਂ ਦੀ ਪ੍ਰਧਾਨਗੀ 'ਚ ਕਰਨ ਦੇ ਲਈ ਜਿਸ ਤਰ੍ਹਾਂ ਉਹਨਾਂ ਨੂੰ ਨਿਯੁਕਤ ਕੀਤਾ, ਉਹ ਫਿਰ ਵਿਵਾਦਾਂ 'ਚ ਖੜੇ ਹੋ ਗਏ ਨੇ। ਕਿਤੇ ਨਾ ਕਿਤੇ ਸਿਆਸੀ ਪ੍ਰਭਾਵ, ਕਿਉਂਕਿ ਇੱਕ ਸਿਆਸੀ ਪਾਰਟੀ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਿੱਧਾ ਕੰਟਰੋਲ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਖਾਸ ਕਰ 3 ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਦੀ ਆ ਤੇ ਉਸ ਨਿਯੁਕਤੀ ਨੂੰ ਹੀ ਮੁੱਖ ਰੱਖ ਕੇ ਉਹਨਾਂ ਤੋਂ ਆਪਣੇ ਮੁਤਾਬਕ ਜਿਹੜੇ ਉਹ ਫੈਸਲੇ ਕਰਾਉਂਦੀ ਆ। ਹੁਣ 2 ਫੈਸਲੇ ਸਾਹਮਣੇ ਨੇ, ਜਿਸ ਤਰ੍ਹਾਂ ਨਗਰ ਕੀਰਤਨ ਜਦੋਂ ਕਿ ਪਰਮਜੀਤ ਸਿੰਘ ਸਰਨਾ ਇੰਨੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਸੀ ਤੇ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸੀਗੇ ਉਹ ਇਹਦੇ 'ਤੇ ਕੋਈ ਐਕਸ਼ਨ ਲੈਂਦੇ, ਲੇਕਿਨ ਉਹ ਚੁੱਪ ਰਹੇ ਕਿ ਸ਼ਾਇਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਪਾਕਿਸਤਾਨ ਸਰਕਾਰ ਤੋਂ ਕੋਈ ਆਗਿਆ ਮਿਲ ਜਾਵੇ ਤੇ ਇਹ ਨਗਰ ਕੀਰਤਨ ਪਹਿਲਾਂ ਰਵਾਨਗੀ ਕਰ ਜਾਵੇ ਤੇ ਦੂਸਰੇ ਨਗਰ ਕੀਰਤਨ ਦੀ ਬਹੁਤੀ ਅਹਿਮੀਅਤ ਨਾ ਰਹੇ। ਜਦੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਤਾਂ ਕਿਤੇ ਨਾ ਕਿਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਉਹਨੂੰ ਇੱਥੇ ਤੇ ਜਿਹੜਾ ਸੀਗਾ ਉਹ ਆਦੇਸ਼ ਦੇਣਾ ਪਿਆ। ਇਸੇ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਹੁਣ ਗਿਆਨੀ ਗੁਰਬਚਨ ਸਿੰਘ ਨੂੰ ਲਾਇਆ ਗਿਆ ਉਹਦੇ 'ਤੇ ਵੀ ਕਿੰਤੂ ਪਰੰਤੂ ਹੋਇਆ।
ਕਿ ਕਿਹੜੇ ਹਾਲਾਤਾਂ ਦੇ ਵਿੱਚ ਉਸ ਜਥੇਦਾਰ ਤੋਂ ਕੌਮ ਨੇ ਖਹਿੜਾ ਛੁਡਾਇਆ, ਕਿੰਨੇ ਵਿਵਾਦਾਂ 'ਚ ਉਹ ਜਥੇਦਾਰ ਰਿਹਾ, ਤੇ ਅੱਜ ਆ ਕੇ ਉਸ ਜਥੇਦਾਰ ਨੂੰ ਦੁਬਾਰਾ ਜਿਹੜਾ ਉਹ ਏਡੀ ਵੱਡੀ ਕਮਾਂਡ ਦੇ ਦੇਣੀ, ਇਹ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦੇ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਔਰ ਜਥੇਦਾਰ ਜਿਹੜੇ ਪੰਜੇ ਸਿੰਘ ਸਭਾਨ ਨੇ ਉਹਨਾਂ ਦੇ ਲਈ ਸਿਰਦਰਦੀ ਜਿਹੜੀ ਉਹ ਪੈਦਾ ਕਰੇਗਾ। ਇਸੇ ਦੇ ਨਾਲ ਇੱਕ ਵਿਵਾਦਤ ਬਿਆਨ ਜਿਹੜਾ ਉਹ ਬਹੁਤ ਵੱਡਾ ਜਿਹੜਾ ਹੈ ਕਿ ਦੁਸਹਿਰੇ ਵਾਲੇ ਦਿਨ ਨਾਗਪੁਰ, ਜਿੱਥੇ ਕਿ RSS ਦਾ ਹੈੱਡਕੁਆਟਰ, RSS ਦੇ ਮੁਖੀ ਦਾ ਇਹ ਕਹਿਣਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਤੇ ਉਹਦੇ ਉੱਤੇ ਅੱਜ ਪੰਜਾਬੀ ਦਾ ਜਲੰਧਰ ਤੋਂ ਛਪਣ ਵਾਲੇ ਅਖਬਾਰ ਨੇ ਸੰਪਾਦਕੀ ਜਿਹੜੀ ਉਹ ਪਹਿਲੇ ਪੇਜ ਤੇ ਲਿਆਂਦੀ ਆ। ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਅਸੀਂ ਜਿੰਨਾ ਕੋ ਇਹਦੇ ਲਈ ਜਿੰਨੀ ਕੋ ਸਾਡੀ ਸਮਝ ਆ, ਜਿੰਨੀ ਕੋ ਸਾਡੀ ਜਾਣਕਾਰੀ ਆ ਕਿ ਸੰਪਾਦਕੀ ਹਮੇਸ਼ਾ ਪੇਜ ਨੰਬਰ 2 ਤੇ 3 ਤੇ ਜਾਂ 4 ਤੇ ਲਿਖੀ ਜਾਂਦੀ ਆ। ਜਦੋਂ ਸੰਪਾਦਕੀ ਕਿਸੇ ਵੀ ਅਖਬਾਰ ਦੇ ਪੇਜ ਪੰਨਾ ਨੰਬਰ 1 ਦੇ ਉੱਤੇ ਆ ਜਾਵੇ, ਇਹਦਾ ਮਤਲਬ ਬਹੁਤ ਸੀਰੀਅਸ ਇਸ਼ੂ ਆ। ਤੇ ਜਿਸ ਤਰ੍ਹਾਂ ਬਰਜਿੰਦਰ ਸਿੰਘ ਹਮਦਰਦ ਨੇ ਉਹਨੂੰ ਪਹਿਲੇ ਪੰਨੇ ਤੇ ਲਿਖਿਆ, ਤੇ ਉਹਨਾਂ ਨੇ ਜਿਸ ਤਰ੍ਹਾਂ ਭਾਰਤ ਦੀ ਵਿਆਖਿਆ ਕੀਤੀ ਆ, ਉਹਨਾਂ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ, ਔਰ ਉਹਦੀ ਜਿਸ ਤਰ੍ਹਾਂ ਵਿਆਖਿਆ ਕੀਤੀ ਉਹ ਆਪਣੇ ਆਪ 'ਚ ਇੱਕ ਮਿਸਾਲ ਆ। ਲੇਕਿਨ ਬਦਕਿਸਮਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਬਗੈਰ ਕਿਸੇ ਨੇ ਇਹਦੀ ਅੱਜ ਤੱਕ ਨਿਖੇਧੀ ਨਹੀਂ ਕੀਤੀ। ਅਕਾਲੀ ਦਲ ਦੇ ਕਿਸੇ ਲੀਡਰ ਨੇ ਇਹਦੀ ਨਿਖੇਧੀ ਨਹੀਂ ਕੀਤੀ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਿਸੇ ਅਹੁਦੇਦਾਰ ਨੇ ਇਹਦੀ ਨਿਖੇਧੀ ਨਹੀਂ ਕੀਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਦੀ ਨਿਖੇਧੀ ਨਹੀਂ ਕੀਤੀ। ਇੱਥੋਂ ਤੱਕ ਕਿ ਪਟਨਾ ਸਾਹਿਬ ਬੋਰਡ ਦੇ ਜਿਹੜਾ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਉਹਦੀ ਪੂਰੀ ਦੀ ਪੂਰੀ ਜਿਹੜੀ ਉੱਥੇ ਮੈਨੇਜਮੈਂਟ ਆ, ਉਹਨਾਂ 'ਚੋਂ ਕਿਸੇ ਨੇ ਇਹਦੀ ਨਿਖੇਧੀ ਨਹੀਂ ਕੀਤੀ। ਤੇ ਜਿਹੜਾ ਹਜੂਰ ਸਾਹਿਬ ਨੰਦੇੜ ਦਾ ਬੋਰਡ ਆ, ਉਹ ਤਾਂ ਸ਼ਾਇਦ ਬਣਿਆ ਹੀ ਕਿਉਂਕਿ ਉੱਥੇ BJP ਦੀ ਸਰਕਾਰ ਆ, ਤੇ BJP ਨੇ ਹੀ ਉੱਥੇ ਆਪਣਾ ਪ੍ਰਧਾਨ ਜਿਹੜਾ ਉਹ ਥੋਪਿਆ, ਤੇ ਇਸ ਕਰਕੇ ਉਹਨਾਂ ਨੇ ਉਹਦੀ ਨਿਖੇਧੀ ਕੀ ਕਰਨੀ ਸੀ। ਕਿਤੇ ਨਾ ਕਿਤੇ ਇਹਨਾਂ ਸਾਰੇ ਵਿਵਾਦਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜੀ ਸਿੱਖ ਕੌਮ ਆ ਉਹ ਦੁਬਿਧਾ ਦੇ ਵਿੱਚ ਆ ਕਿ ਸਾਡੀ ਜਿਹੜੀ ਕੌਮ ਦੇ ਰਹਿਨੁਮਾ ਨੇ ਉਹਨਾਂ ਨੂੰ ਸਮਾਂ ਰਹਿੰਦਿਆਂ ਜਿਹੜੇ ਉਸ ਠੋਸ ਫੈਸਲੇ ਲੈਣੇ ਉਹ ਲੈਂਦੇ ਨਹੀਂ। ਹੁਣ ਅਗਲਾ ਜਿਹੜਾ ਵਿਵਾਦ ਜਿਹੜਾ ਅਜੇ ਵੀ ਬਰਕਰਾਰ ਆ, ਉਹ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿਚਾਲੇ। ਇੱਕ ਦਿਨ ਸਟੇਟਮੈਂਟ ਆ ਜਾਂਦੀ ਆ ਕਿ ਸਾਂਝੀ ਸਟੇਜ ਲਾਵਾਂਗੇ, ਦੂਸਰੇ ਦਿਨ ਅਲੱਗ-ਅਲੱਗ ਜਿਹੜੀ ਆ ਉਹ ਫਿਰ ਡਫਲੀ ਵੱਜਣ ਲੱਗ ਜਾਂਦੀ ਆ। ਪੰਜਾਬ ਸਰਕਾਰ ਸ਼ੁਰੂ ਤੋਂ ਇੱਕ ਗੱਲ ਕਹਿੰਦੀ ਆ ਰਹੀ ਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੋਣ ਉਹ ਸਾਰੇ ਦੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਸਾਡੇ ਤੋਂ ਜੋ ਸਹਿਯੋਗ ਦੀ ਜ਼ਰੂਰਤ ਆ ਅਸੀਂ ਉਹਦੇ ਤੇ ਕਰਾਂਗੇ। ਲੇਕਿਨ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਜਿਹੜੇ ਪ੍ਰੋਗਰਾਮ ਆ ਉਹ ਪੰਜਾਬ ਸਰਕਾਰ ਆਰਗੇਨਾਈਜ਼ ਕਰੇਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਕੀ ਸਾਰੀਆਂ ਧਾਰਮਿਕ ਜਥੇਬੰਦੀਆਂ ਉਹਦੇ 'ਚ ਸ਼ਮੂਲੀਅਤ ਕਰਨ। ਪਰ ਹੁਣ ਹਾਲਾਤ ਇਹ ਬਣੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਲੈ ਲਿਆ ਕਿ ਬਾਕੀ ਪ੍ਰੋਗਰਾਮ ਤਾਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਹੋਣਗੇ, ਲੇਕਿਨ ਜਿਹੜਾ 12 ਤਰੀਕ ਵਾਲਾ ਆਖਰੀ ਜਿਹੜਾ ਸਮਾਗਮ ਆ ਉਹ ਜਿਹੜਾ ਉਹ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਕੀਤਾ ਜਾਏਗਾ, ਤੇ ਉਹਦੀ ਹੋਲੀ ਸੋਲੀ ਕਮਾਂਡ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੋਏਗੀ। ਇਹਦੇ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਹੜੀ ਉਹ ਇਤਰਾਜ਼ ਉਠਾ ਰਹੀ ਆ ਕਿ ਸਾਂਝੀ ਕਮੇਟੀ ਬਣੇ, ਸਾਂਝੀ ਕਮੇਟੀ ਫੈਸਲਾ ਲਵੇ ਕਿਹੜੇ ਬੁਲਾਰੇ ਨੂੰ ਬੁਲਾਇਆ ਜਾਣਾ, ਤੇ ਉਹ ਬੁਲਾਰੇ ਜਿਹੜੇ ਆ ਪਹਿਲਾਂ ਕੌਣ ਬੋਲੂ, ਬਾਅਦ ਦੇ ਵਿੱਚ ਕੌਣ ਬੋਲੂ, ਪ੍ਰੋਟੋਕੋਲ ਜਿਹੜਾ ਉਹ ਤੈਅ ਕੀਤਾ ਜਾਵੇ। ਇਹ ਜਿਹੜਾ ਕੁਛ ਆ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਉੱਤੇ ਇੱਕ ਸਿਆਸੀ ਪਾਰਟੀ ਦਾ ਸਿੱਧੇ ਤੌਰ ਦੇ ਉੱਤੇ ਦਖਲ ਆ, ਸਿੱਧੇ ਤੌਰ ਦੇ ਉੱਤੇ ਪ੍ਰਭਾਵ ਆ, ਉਹਦੇ ਪ੍ਰਭਾਵ ਥੱਲੇ ਚੱਲਦੀ ਆ, ਤੇ ਕਿਤੇ ਨਾ ਕਿਤੇ ਉਹ ਉਹਦੇ ਪ੍ਰਭਾਵ ਤੋਂ ਬਾਹਰ ਨਹੀਂ ਨਿਕਲ ਰਹੀ। ਇਸ ਕਰਕੇ ਹੀ ਇਹ ਏਡਾ ਵਾਵੇਲਾ ਜਿਹੜਾ ਉਹ ਖੜਾ ਹੋਇਆ, ਤੇ ਅਜੇ ਤੱਕ ਇਹ ਨਹੀਂ ਲੱਗਦਾ ਕਿ ਇਹ ਪ੍ਰੋਗਰਾਮ ਜਿਹੜੇ ਆ ਕਿ ਉਹ ਗੁਰੂ ਨਾਨਕ ਸਟੇਡੀਅਮ 'ਚ ਹੋਣਗੇ ਜਾਂ ਜਿਹੜਾ ਟੈਂਟ ਸਿਟੀ ਬਣਿਆ ਉਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਸਟੇਜ ਬਣਾਈ ਆ ਉਹ ਉਹਦੇ ਤੇ ਹੋਣਗੇ। ਅਜੇ ਤੱਕ ਜਿਉਂ ਦਾ ਤਿਉਂ ਖੜਿਆ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਡੇਰਾ ਬਾਬਾ ਨਾਨਕ, ਜਿੱਥੇ ਕਿ ਇਹ ਸਮਾਗਮ ਮੇਨ ਸਮਾਗਮ ਉੱਥੇ ਵੀ ਹੋਣੇ ਨੇ, ਜਿੱਥੋਂ ਕਿ ਇਹ ਕਰਤਾਰਪੁਰ ਕੋਰੀਡੋਰ ਜਿਹੜਾ ਉਹ ਬਣ ਰਿਹਾ, ਉੱਥੋਂ ਦੀ ਦੇਖ ਰੇਖ ਜਿਹੜੀ ਆ ਉਹ ਸਾਰੇ ਦੀ ਸਾਰੀ ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਦੇ ਕੋਲੇ ਆ, ਤੇ ਸੁਖਜਿੰਦਰ ਸਿੰਘ ਰੰਧਾਵਾ ਉਹਦੀ ਦੇਖ ਰੇਖ ਕਰ ਰਿਹਾ। ਉਹ ਵੱਖਰੀ ਗੱਲ ਹੈ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਹ ਰਲ ਕੇ ਸਾਰਾ ਕੁਝ ਕਰ ਰਹੀਆਂ ਨੇ, ਠੀਕ ਹੈ, ਲੇਕਿਨ ਇੱਕ ਗੱਲ ਜਿਹੜੀ ਉਹ ਉੱਥੇ ਵੀ ਹੈ, ਉੱਥੇ ਆ ਕੇ ਅਕਾਲੀ ਦਲ ਦਾ ਪ੍ਰਧਾਨ ਤੇ ਉਹਦੀ ਪਤਨੀ ਜਿਹੜੀ ਆ ਦੋਨੋਂ ਸਟੇਟਮੈਂਟ ਦੇ ਜਾਂਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਸਰਕਾਰ ਨਹੀਂ ਸੁਣ ਰਹੀ।
ਜੇ ਪੰਜਾਬ ਸਰਕਾਰ ਨਹੀਂ ਸੁਣ ਰਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਆ ਉਹ ਉਹਦੇ ਉੱਤੇ ਜਿਹੜੀ ਉਹ ਆਪਣੀ ਪ੍ਰਤੀਕਿਰਿਆ ਦੇਵੇ। ਅਕਾਲੀ ਦਲ ਦੇ ਪ੍ਰਧਾਨ ਨੂੰ ਉਹਤੇ ਪ੍ਰਤੀਕਿਰਿਆ ਦੇਣ ਦੀ ਕੀ ਜ਼ਰੂਰਤ ਆ। ਚੰਗਾ ਤਾਂ ਇਹ ਹੁੰਦਾ ਪੰਜ ਤਖਤ ਸਾਹਿਬਾਨ ਦੇ ਜਤ ਸਿੰਘ ਸਾਹਿਬ ਜਿਹੜੇ ਨੇ ਜਥੇਦਾਰ ਨੇ ਉਹ ਮਿਲ ਬੈਠਦੇ, ਉਹ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਜਿਹੜਾ ਇਹ ਸਮਾਗਮ ਹੋਏਗਾ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਸੁਪਰੀਮ ਹੋਏਗਾ ਤੇ ਬਾਕੀ ਬੁਲਾਰਿਆਂ ਦੀ ਜਿਹੜੀ ਸੀਗੀ ਉਹ ਇੱਕ ਲਿਸਟ ਤਿਆਰ ਕਰ ਲਈ ਜਾਂਦੀ ਤੇ ਸਟੇਜ ਨਾ ਲੱਗਦੀ, ਸਾਰੇ ਸੰਗਤ 'ਚ ਬੈਠਦੇ ਤੇ ਕੱਲਾ ਕੱਲਾ ਬੁਲਾਰਾ ਜਾ ਕੇ ਜਿਹੜੇ ਨੇ ਸੀ ਉਹਨਾਂ ਨੂੰ ਇੱਕ ਆਦੇਸ਼ ਦਿੱਤਾ ਜਾਂਦਾ ਕਿ ਇੱਥੇ ਰਾਜਨੀਤਿਕ ਕੋਈ ਵੀ ਗੱਲ ਨਹੀਂ ਹੋਏਗੀ, ਕੇਵਲ ਤੇ ਕੇਵਲ ਧਾਰਮਿਕ ਜਿਹੜੀ ਆ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਤੇ ਉਹਦੇ ਨਾਲ ਸੰਬੰਧਿਤ ਹੀ ਸਾਰਾ ਕੁਝ ਜਿਹੜਾ ਉਹ ਚੱਲੇਗਾ ਤੇ ਸ਼ਾਇਦ ਵਧੀਆ ਸੰਦੇਸ਼ ਜਾਂਦਾ। ਪਰ ਬਦਕਿਸਮਤੀ ਇਹ ਕੁਝ ਨਹੀਂ ਹੋ ਸਕਿਆ, ਕਿਤੇ ਨਾ ਕਿਤੇ ਸਾਰਾ ਕੁਝ ਜਿਹੜਾ ਉਹ ਵਾਵੇਲੇ 'ਚ ਪਿਆ। ਹੁਣ ਰਹੀ ਗੱਲ, ਇੱਕ ਪੰਜਾਬ ਸਰਕਾਰ ਵੀ ਨਗਰ ਕੀਰਤਨ ਜਿਹੜਾ ਉਹ ਪਾਕਿਸਤਾਨ ਤੋਂ ਲਿਆਉਣ ਲੱਗੀ ਆ, ਉਸ ਨਗਰ ਕੀਰਤਨ ਦੀ ਵੀ ਤਿਆਰੀ ਹੋ ਗਈ ਆ। ਔਰ ਉਹਦੇ ਨਾਲ ਕੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਆ ਕਿ ਅਸੀਂ ਪਹਿਲਾ ਜੱਥਾ ਜਿਹੜਾ ਜਾਏਗਾ ਉਹਦੇ 'ਚ ਪੰਜਾਬ ਸਰਕਾਰ ਦੇ ਵੱਲੋਂ 117 MLA ਪੰਜਾਬ ਵਿਧਾਨ ਸਭਾ ਦੇ ਔਰ ਉਹਦੇ ਨਾਲ 13 ਲੋਕ ਸਭਾ ਮੈਂਬਰ 7 ਰਾਜ ਸਭਾ ਮੈਂਬਰ ਤੇ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਤੇ ਬਾਕੀ ਜਿੰਨੀ ਵੀ ਮੇਨ ਸ਼ਖਸੀਅਤਾਂ ਨੇ ਉਹ ਸਾਰੀਆਂ ਸ਼ਾਮਲ ਹੋਣਗੀਆਂ। ਡਾਕਟਰ ਮਨਮੋਹਨ ਸਿੰਘ ਨੂੰ ਵੀ ਸੱਦਿਆ ਗਿਆ, ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਉਹ ਇਸ ਪਹਿਲੇ ਜਥੇ ਨੂੰ ਰਵਾਨਾ ਕਰਨਗੇ। ਪਰ ਬਦਕਿਸਮਤੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਇਹਦੇ 'ਚ ਆਉਂਦਾ ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿੰਦੇ ਕਿ ਇਹਦੀ ਅਗਵਾਈ ਜਿਹੜੀ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨਗੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਜਾਂਦੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਾਂਦਾ ਤਾਂ ਸ਼ਾਇਦ ਇਹ ਚੰਗਾ ਮੈਸੇਜ ਹੁੰਦਾ। ਪਰ ਬਦਕਿਸਮਤੀ ਜਿਹੜੇ ਸਾਰੇ ਦੇ ਸਾਰੇ ਪ੍ਰੋਗਰਾਮ ਨੇ ਐਸੇ ਤਰ੍ਹਾਂ ਹੀ ਅਜੇ ਅੱਧ ਵਾਟੇ ਨੇ। ਹੁਣ ਅੱਜ ਤੁਸੀਂ ਦੇਖ ਕੇ ਚੱਲੋ ਕਿ 10 ਤਰੀਕ ਹੋ ਗਈ ਤੇ ਜਿਹੜਾ ਨਗਰ ਕੀਰਤਨ 13 ਤਰੀਕ ਨੂੰ ਜਾਣਾ ਸੀ ਉਹਦੇ ਉੱਤੇ ਕੱਲ 9 ਤਰੀਕ ਨੂੰ ਰੋਕ ਲੱਗੀ ਆ। ਕਿੱਡੀ ਹਾਸੋਹੀਣੀ ਸਥਿਤੀ ਆ ਕਿ ਸੰਗਤਾਂ ਤਿਆਰੀ ਕਰਕੇ ਬੈਠੀਆਂ, ਸਿੰਘ ਸਾਹਿਬਾਨ ਨੇ ਕੋਈ ਫੈਸਲਾ ਨਹੀਂ ਲਿਆ। ਉਹ ਆਪਣੇ ਜਿਹੜੇ ਉਹਨਾਂ ਦੇ ਉੱਤੇ ਸਿਆਸੀ ਅਹੁਦੇਦਾਰ ਬੈਠੇ ਨੇ ਉਹ ਉਹਨਾਂ ਦੇ ਆਦੇਸ਼ ਦੀ ਉਡੀਕ ਕਰਦੇ ਸੀ ਕਿ ਉਹਨਾਂ ਦਾ ਆਦੇਸ਼ ਆਵੇ ਉਹਦੇ ਬਾਅਦ ਕੋਈ ਨਿਰਣਾ ਲਈਏ। ਬੜੀ ਬਦਕਿਸਮਤੀ ਆ, ਚਾਹੀਦਾ ਸੀ ਸਮਾਂ ਰਹਿੰਦਿਆਂ ਵਧੀਆ ਫੈਸਲਾ ਲਏ ਜਾਂਦੇ ਤੇ ਸ਼ਾਇਦ ਕੋਈ ਕੌਮ ਨੂੰ ਜਿਹੜਾ ਵਧੀਆ ਰਸਤਾ ਜਿਹੜਾ ਸੀ ਉਹ ਦਿਖਾਈ ਦਿੰਦਾ। ਪਰ ਬਦਕਿਸਮਤੀ ਸਾਰਾ ਕੁਛ ਹੀ ਅੱਧ ਵਾਟੇ ਪਿਆ ਤੇ ਆਪੋ ਆਪਣੀ ਡਫਲੀ ਜਿਹੜੀ ਆ ਉਹ ਵਜਾਈ ਜਾ ਰਹੀ ਆ। ਚਲੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹੜੀ ਕਰਵਟ ਆ ਇਹ ਕਿੱਧਰ ਨੂੰ ਬੈਠਦੀ ਆ, ਕਿਹੜੇ ਦੀ ਹੋਰ ਸਿਆਸੀ ਜਿਹੜਾ ਉਹ ਮੈਲੇਜ ਲੈਣ ਦੀ ਕੋਸ਼ਿਸ਼ ਕਰਦਾ ਤੇ ਕਿਹੜੇ ਨੂੰ ਖੁੱਡੇ ਲੈਣ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲੇ ਤੇ ਜਿਹੜਾ ਉਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਸੋ ਦਰਸ਼ਕੋ ਅੱਜ ਲਈ ਇੰਨਾ ਹੀ, ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।